अस्सलाम वालेकुम, सत श्री अकाल, प्रणाम जी दोस्तों। एक पिंड पंजाब ਦਾ ਚੈਨਲ ਤੇ ਜਿੱਥੇ ਤੁਸੀਂ ਪਾਰਟੀਸ਼ਨ ਦੀਆਂ ਵੀਡੀਓ ਦੇਖਦੇ ਆ, ਬਾਬੇ ਫਕੀਰੀਏ ਦੀਆਂ ਹੱਸ ਮਖੌਲ ਵਾਲੀਆਂ ਵੀਡੀਓ ਦੇਖਦੇ ਆ, ਹੋਰ ਵੀ ਬਹੁਤ ਕਿਸਮ ਦੀਆਂ ਵੀਡੀਓ ਤੁਹਾਨੂੰ ਇਸ ਚੈਨਲ ਤੋਂ ਦੇਖਣ ਨੂੰ ਮਿਲਦੀਆਂ। ਅੱਜ ਅਸੀਂ ਤੁਹਾਨੂੰ ਪੰਜਾਬ ਦਾ ਉਹ ਕਲਚਰ ਜਿਹੜਾ ਹੁਣ ਮੁੱਕਦਾ ਜਾ ਰਿਹਾ ਸੀ ਪਹਿਲੇ, ਉਹ ਅਸੀਂ ਦਿਖਾਉਣਾ ਚਾਹੁੰਦੇ ਆ। ਔਰ ਅਸੀਂ ਤੁਹਾਨੂੰ ਇਹਦੇ ਵਿੱਚ ਇੱਕ ਸਰਪ੍ਰਾਈਜ਼ ਦੇਵਾਂਗੇ ਕਿ ਬਾਬਾ ਫਕੀਰੀਆ ਜੀ ਜਿਹੜੇ ਆ ਨਾ ਜੀ, ਉਹ ਅੱਜ ਆਪਣਾ ਇੱਥੋਂ ਗੁੜ ਬਣਾਉਣ ਆਏ ਆ। ਇਹ ਗੁੜ ਜਿਹੜਾ ਨਾ ਕਿਸ ਤਰ੍ਹਾਂ ਬਣਾਉਂਦੇ ਆ, ਅਤੇ ਇਹਨਾਂ ਤੋਂ ਅਸੀਂ ਇਹ ਵੀ ਪੁੱਛਣਾ ਆ, ਅਤੇ ਇਹ ਵੀ ਪੁੱਛਣਾ ਕਿ ਜਦੋਂ ਸਾਂਝਾ ਪੰਜਾਬ ਹੁੰਦਾ ਸੀ, ਲਹਿੰਦਾ ਚੜ੍ਹਦਾ ਪੰਜਾਬ ਇਕੱਠਾ ਹੁੰਦਾ ਸੀ, ਉਦੋਂ ਬੇਲਣੇ ਜਿਹੜੇ ਹੁੰਦੇ ਸੀ ਉਹ ਇਸੇ ਸ਼ਕਲ ਦੇ ਹੁੰਦੇ ਸੀ ਜਾਂ ਪਹਿਲੇ ਹੋਰ ਤਰ੍ਹਾਂ ਦੇ ਹੁੰਦੇ ਸੀਗੇ। ਇਸ ਦੇ ਨਾਲ ਨਾਲ ਅਸੀਂ ਸਾਰਾ ਇਹ ਪ੍ਰੋਸੈਸ ਜਿਹੜਾ ਗੁੜ ਬਣਾਉਣ ਦਾ ਆ, ਕਿਸ ਤਰ੍ਹਾਂ ਕਮਾਦ ਮਤਲਬ ਛਿੱਲਦੇ ਅਤੇ ਫਿਰ ਕਿਸ ਤਰ੍ਹਾਂ ਇਹ ਉਹਦਾ ਮੁੜ ਕੇ ਬੇਲਣੇ ਦੇ ਰਾਹੀਂ ਇਹਦੀ ਰੋਹ ਕੱਢਦੇ ਆ। ਰੋਹ ਕੱਢਣ ਤੋਂ ਬਾਅਦ ਫਿਰ ਇਹਨੂੰ ਕੜਾਹੇ 'ਚ ਪਾ ਕੇ ਉਹਦਾ ਪੱਤ ਤਿਆਰ ਕਰਦੇ, ਫਿਰ ਗੰਢ 'ਚ ਪਾ ਕੇ ਉਹਦੀਆਂ ਪੇਸੀਆਂ ਲਾਉਂਦੇ ਆ। ਇਹ ਸਾਰਾ ਕੁਛ ਅਸੀਂ ਜਿਹੜਾ ਅੱਜ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਪਰ ਬਿਲਕੁਲ ਇਹਦੇ ਵਿੱਚ ਜਿਹੜਾ ਪੰਜਾਬ ਦਾ ਕਲਚਰ, ਰੀਅਲ ਕਲਚਰ ਜਿਹੜਾ ਉਹ ਅਸੀਂ ਦਿਖਾਵਾਂਗੇ, ਪਿੰਡਾਂ ਥਾਵਾਂ ਦੇ ਮਾਹੌਲ। ਕਿਸੇ ਵਕਤ ਦੇ ਵਿੱਚ ਇਹ ਬੇਲਣੇ ਜਿਹੜੇ ਆ ਨਾ ਜੀ, ਤਕਰੀਬਨ ਹਰ ਜ਼ਿਮੀਂਦਾਰ ਦੇ ਆਪਣੇ ਆਪਣੇ ਹੁੰਦੇ ਸੀ, ਖੇਤਾਂ ਵਿੱਚ ਲੱਗੇ ਹੁੰਦੇ ਸੀ। ਬੌਲਦ ਹੁੰਦੇ ਸੀਗੇ ਜਾਂ ਡਾਚੀਆਂ ਜਾਂ ਊਂਠ ਜਾਂ ਜਿਹਨੂੰ ਬੋਤੀ ਕਹਿ ਲੈਂਦੇ, ਉਹ ਹੁੰਦੇ ਸੀ। ਲੇਕਿਨ ਹੁਣ ਵਕਤ ਦੇ ਨਾਲ ਮਸ਼ੀਨਰੀ ਨੇ ਜਗ੍ਹਾ ਲੈ ਲਈ ਉਹਨਾਂ ਦੀ, ਕਿਉਂਕਿ ਬਲਦਾਂ ਦੀ ਜੋਗ ਰੱਖਣੀ ਇਹ ਵੀ ਸੌਖਾ ਕੰਮ ਨਹੀਂ ਹੈਗਾ। ਅਤੇ ਬਹਾਈ ਜਿਹੜੀ ਹੈ ਨਾ ਉਹ ਵੀ ਆਪਣਾ ਹੁਣ ਕਰਨ ਲੱਗ ਪਏ ਆ ਟਰੈਕਟਰ ਦੇ ਨਾਲ। ਅੱਗੇ ਬਲਦਾਂ ਕੋਲ ਬਹਾਈ ਵੀ ਕਰਾ ਲੈਂਦੇ ਸੀ, ਲੇਕਿਨ ਹੁਣ ਚੂੰਕਿ ਟਰੈਕਟਰ ਨਾਲ ਬਾਈ ਕਰਦੇ, ਇਸ ਕਰਕੇ ਬੇਲਣਾ ਵੀ ਜਿਹੜਾ ਟਰੈਕਟਰ ਚਲਾਉਂਦਾ ਜਾਂ ਪੀਟਰ। ਪਹਿਲੇ ਇਹ ਹੁੰਦੇ ਸੀ ਖੇਤਾਂ ਦੇ ਵਿੱਚ ਲੱਗੇ, ਲੇਕਿਨ ਹੁਣ ਇਹਨਾਂ ਨੂੰ ਆਪਣੇ ਚਲੋ ਜ਼ਮਾਨਾ ਜਿਹੜਾ ਬਦਲ ਗਿਆ ਅਤੇ ਫਿਰ ਉਹ ਹਰ ਚੀਜ਼ ਬਦਲ ਗਈ ਆ। ਇਹਨਾਂ ਨੂੰ ਆਪਣੇ ਘਰਾਂ 'ਚ ਤਾਂ ਨਹੀਂ, ਡੇਰੇ ਜਿਹੜੇ ਹੁੰਦੇ ਆ, ਹਾਤੇ ਹੁੰਦੇ, ਇਹਨਾਂ 'ਚ ਲੈ ਆਉਂਦੇ, ਕਿਉਂਕਿ ਕੀਮਤੀ ਇਹ ਮਸ਼ੀਨਰੀ ਆ। ਇਹ ਹੁਣ ਤਾਂ ਬਹੁਤ ਮਹਿੰਗਾ ਆਉਂਦਾ ਬੇਲਣਾ, ਇਸ ਕਰਕੇ ਨਾ ਇਹਨਾਂ ਨੂੰ ਘਰਾਂ 'ਚ ਰੱਖਦੇ ਤਾਂ ਕਿ ਉੱਥੇ ਚੋਰੀ ਹੋਣ ਦਾ ਵੀ ਖਤਰਾ, ਕੋਈ ਚੋਰੀ ਨਾ ਕਰਕੇ ਲੈ ਜਾਵੇ। ਦੀ ਗੁੱਗੜ ਜਿਹੜੀ ਉਹ ਇੰਨੀ ਵਜ਼ਨੀ ਹੁੰਦੀ ਆ, ਅਤੇ ਲੋਹੇ ਦਾ ਰੇਟ ਵੀ ਬਹੁਤ ਹੋ ਗਿਆ, ਇਸ ਕਰਕੇ ਨਾ ਪੀਟਰ ਵੀ ਕੀਮਤੀ ਚੀਜ਼ ਆ, ਉਹ ਵੀ ਆਪਣਾ ਇਸ ਕਰਕੇ ਨਾ ਇਹਨਾਂ ਨੂੰ ਹਾਤਿਆਂ ਦੇ ਵਿੱਚ ਆਪਣੇ ਆਬਾਦੀਆਂ 'ਚ ਲਿਆ ਕੇ ਇਹਨਾਂ ਨੂੰ ਲਾਇਆ। ਅੱਜ ਅਸੀਂ ਤੁਹਾਨੂੰ ਸਾਰਾ ਹੀ ਇਹ ਸਾਰਾ ਕੁਝ ਦਿਖਾਉਣਾ ਆ ਵੀ ਕਿਸ ਤਰ੍ਹਾਂ ਇਹ ਬੇਲਣਾ ਤੋਂ ਗੁੜ ਬਣਦਾ, ਸ਼ੱਕਰ ਬਣਦੀ ਹੈ, ਇੱਕ ਦੇਸੀ ਬਲੈਤੀ ਸ਼ੱਕਰ ਹੁੰਦੀ, ਉਹਦੇ ਬਾਰੇ ਵੀ ਅਸੀਂ ਪੁੱਛਾਂਗੇ ਜੀ। 2-4 ਲੱਖ 25,000 ਸਾਤੋਂ ਹੁਣ ਮੰਗਦਾ 25,000। ਮੈਂ ਗੱਲ ਕਰਦਾ 25, ਤੁਸੀਂ ਕਿਹੜਾ ਮੈਨੂੰ ਗਿਣਤਾ? ਜਿਹੜਾ ਭਾਰਾ ਕਮਾਲ ਇਹਦੇ ਪੈਸੇ ਵਾਲੀ ਤਾਂ ਮੈਂ ਇਹਦੀ ਟੈਨਸ਼ਨ ਮੁਕਾਵਾਂ। ਕਿੰਨੇ ਚਾਹੀਦੇ? ਨਹੀਂ, ਅਸੀਂ ਤਾਂ ਲੈਣਾ ਹੀ ਨਹੀਂ। ਮੇਰਾ ਭਰਾ ਦੱਸ, ਤੂੰ 2 ਲੱਖ 4 ਲੱਖ ਇੰਨੀ ਕੁ ਮੇਰੀ ਔਕਾਤ ਹੈ? ਅਸੀਂ ਨਹੀਂ ਲੈਣਾ ਹੈਗਾ, ਦੇ ਸਕਦਾ। ਤੈਨੂੰ ਕਹਿੰਦੇ ਪੈਸਿਆਂ ਦਾ ਨਹੀਂ ਰੌਲਾ। ਪਰ ਤੂੰ ਹੁਣ ਫੀਕੇ ਤੋਂ 15 ਨੂੰ ਦਿੱਤਾ, ਹੁਣ ਸਾਨੂੰ 25 ਨੂੰ ਠੋਕਣ ਡਿਆ। 25 ਬਣਾਉਂਦਾ ਹੀ ਨਹੀਂ। ਗੱਲ ਸੁਣ ਲੈ, ਇਹ ਵੀ ਮੈਂ ਤੈਨੂੰ ਪਤਾ, ਜਦੋਂ ਫੀਕੇ ਨੇ ਕਮਾਦ ਲਿਆ ਇਹ ਵੀ ਨਾਲ ਸੀ, ਉਹਨੇ ਮੈਨੂੰ ਕਿਹਾ ਸੀ ਕੰਮ ਸ਼ੁਰੂ ਕਰਨਾ। ਚਾਚਾ ਮੈਂ ਇਹਨਾਂ ਤੋਂ 15,000 ਰੁਪਈਆ ਮੰਗਿਆ ਹੋਵੇ, ਇਹਨਾਂ ਦੀਆਂ ਮੇਰੇ ਤਾਂ ਸਾਹਮਣੇ ਸੌਦਾ ਹੀ ਨਹੀਂ ਜਿਹੜਾ ਹੋਇਆ, ਮੇਰੇ ਸਾਹਮਣੇ ਸੌਦਾ ਹੀ ਨਹੀਂ। ਸੁਣ ਤਾਂ ਲੈ ਨਾ ਗੱਲ ਫਰੀ। ਬਸ਼ੀਰ ਮੋਚੀ ਦੇ ਹੁੰਦਿਆਂ ਗੱਲ ਹੋਈ, ਉਹ ਮੈਨੂੰ ਕਹਿੰਦਾ ਹੁਣ ਬੇਲਣਾ ਤਾਂ ਕੱਢ ਲਿਆ ਤੇ ਕਮਾਦ। ਮੈਂ ਕਿਹਾ ਯਾਰ ਗੱਲ ਸੁਣੋ ਮੇਰੀ, ਉਹ ਕਮਾਦ ਖਲੋਤਾ ਮੋਟਾ, ਗੋੜੋ ਦਾ ਚੰਗਾ ਬਣਨਾ, ਉਹਨੂੰ ਹੱਥ ਲਾਓ ਤੇ ਪੀਲੋ। ਜੇ ਤੁਹਾਡਾ ਸਰ ਗਿਆ ਤਾਂ ਮੈਨੂੰ ਕੁਛ ਦੇ ਦਿਓ, ਨਾ ਸਰਿਆ ਤਾਂ ਨਾ। 10 ਬੰਦੇ ਗੱਲ ਦੀ ਸ਼ਹਾਦਤ ਦੇਣਗੇ। ਮੈਂ ਕਿਹਾ ਤੂੰ ਮੈਨੂੰ ਇੰਨੀ ਬੜੀ ਖੁਸ਼ੀ ਹੈ, ਚਲੋ ਮੇਰੇ ਫੇਰ ਕੰਮ ਤਾਂ ਸ਼ੁਰੂ ਕਰ। ਅੱਛਾ, ਉਹ ਕਹਿੰਦਾ ਜੀ 10,000 ਨੂੰ ਇਸ ਕਮਾਦ ਨੂੰ 10,000 ਦਾ ਕਮਾਦ। ਮੈਂ ਕਿਹਾ ਫਿਰ ਮੈਂ ਸੌਦਾ ਨਹੀਂ ਕਰਨਾ, ਜੇ ਸੌਦੇ ਵਾਲੇ ਪਾਸੇ ਜਾਵੇਂ ਫਿਰ ਮੈਂ 30,000 ਨੂੰ ਵੀ ਨਹੀਂ ਦੇਣਾ। ਕਿਉਂ? ਚੱਲ ਕਹਿੰਦਾ ਫਿਰ ਇਦਾਂ ਕਰੀ 15,000 ਦੇ ਹਿਸਾਬ ਨਾਲ। ਕਹਿੰਦਾ 15,000 ਦੇ ਹਿਸਾਬ ਨਾਲ ਕਨਾਲ ਦੇ। ਮੈਂ ਕਿਹਾ ਯਾਰ ਤੁਸੀਂ ਕਮਾਦ ਝਾੜ ਲਓ, ਜੇ ਤਾਂ ਤੁਹਾਨੂੰ ਪਿਆ ਆਪਣੀ ਇਮਾਨਦਾਰੀ ਨਾਲ ਆਪਣਾ ਹੱਕ ਰੱਖ ਕੇ ਤੇ ਮੈਨੂੰ 15 ਤੋਂ ਵੀ ਘੱਟ ਦੇ ਦਿਓ, ਤੇ ਜੇ ਪੈਸੇ ਬਚ ਗਏ ਫਿਰ ਮੈਂ ਕਿਹਾ ਮੈਨੂੰ ਬਣਾ ਸਕਦੇ। ਮਾੜੀ ਗੱਲ ਕੀਤੀ ਜਿਹਨਾਂ ਨੇ ਹੱਥ ਲਾ ਲਿਆ। ਹੁਣ ਤੁਹਾਡੇ ਚੋਂ ਗੁੜ ਕਿੰਨੇ ਦਾ, ਇੱਕ ਗੁੜ ਕਿੰਨੇ ਦਾ ਬਣਿਆ? ਗੁੜ ਲੱਖ ਤੋਂ ਵੀ ਟੱਪ ਦੁਹਾੜ ਚੋਂ, ਤੇ ਦੂਆ ਦੁਹਾੜ ਜਿਹੜਾ ਉਹਦੇ ਨਾਲ ਵੀ ਭਾਰਾ ਆ ਕਮਾਦ ਖਲੋਤਾ, ਤੇ ਉਹ ਖਲੋਤਾ ਇੱਕ ਪੈਲੀ ਹੋਰ ਖਲੋਤੀ ਹੈ ਕਮਾਦ, ਉਹ ਵੀ ਚੰਗਾ। ਉਹ ਆ ਚੋਰ ਜਿਹੜੇ ਨਾ, ਚੋਰ ਨਾ ਭਾਜੀ ਨਾ ਮਾਰੀ, ਇਹਦੇ ਨਾਲੋਂ ਮਾਤਰਾ ਉਹ ਹੌਲਾ ਵਾ। ਬਾਬਾ ਪਹਿਲੇ ਵਕਤਾਂ ਵਿੱਚ ਵੀ ਬੇਲਣਾ ਇਦਾਂ ਹੀ ਹੁੰਦਾ ਸੀ ਜਦੋਂ ਤੁਸੀਂ ਕਹਿੰਦੇ ਹੁੰਦੇ ਸੀ, ਕਿ ਉਹ ਫਰਕ ਹੁੰਦਾ ਸੀ ਬੇਲਣੇ ਦਾ? ਪਹਿਲੇ ਵਕਤਾਂ ਦੇ ਵਿੱਚ ਬੇਲਣਾ ਹੁੰਦਾ ਸੀ ਲੱਕੜੀ ਦਾ। ਅੱਛਾ, ਉਹ ਵੈਸੇ ਸਾਡੇ ਸਿਆਣੇ ਦੱਸਦੇ ਆ ਹਾਂ
ਉਹ ਗੋਗੜਾਂ ਹੁੰਦੀਆਂ ਲੱਕੜੀ ਦੀਆਂ, ਦੋ ਜਣਿਆਂ ਨੇ ਗੰਨੇ ਜੂਦੀ ਕਰਕੇ ਇਧਰੋਂ ਧੱਕਣੇ, ਦੋ ਨੇ ਖਿੱਚਣੇ ਪਿੱਛੋਂ ਅੱਛਾ ਤੇ 4 ਬਲਦ ਜੁੜਦੇ ਸੀ। ਹਾਂ 2 ਗਾਦੀਆਂ ਹੁੰਦੀਆਂ ਸੀ ਉਹਨੂੰ। ਅੱਛਾ, ਉਹ 2 ਬੋਲਦਾਂ ਦੇ ਖਿੱਚਣ ਦੇ ਵਾਸਤੇ ਦੀ ਗੱਲ ਨਹੀਂ ਸੀ। 4 ਬਲਦ ਜੁੜਦੇ ਸੀ। ਅੱਛਾ, ਉਹਦਾ ਬੁੰਡ ਪੰਗੇ ਹੀ ਬੜੇ ਖਰਾਬ ਸੀ। ਹੁਣ ਤਾਂ ਚੌਧਰੀ ਅਗਲੇ ਬਟਨ ਦੱਬਦੇ ਆ, ਗੰਨੇ ਹੀ ਗੰਨੇ ਰੋ ਹੀ ਰੋ, ਖੋੜੀ ਗੋੜ ਖਾਂਡੀ ਖੰਡ। ਹੁਣ ਕਿਹੜੀ ਗੱਲ ਆ, ਹੁਣ ਬਗਰ ਲੰਘ ਗਿਆ ਸਾਡੇ ਨਾਲ। ਬਾਬਾ ਦੇਸੀ ਖੰਡ ਕਿੱਦਾਂ ਬਣਾਉਂਦੇ ਹੁੰਦੇ ਸੀ, ਜਿਹਨੂੰ ਆਪਾਂ ਉਹ ਮਸ਼ੀਨ ਦੇ ਵਿੱਚ ਬਣਾਉਂਦੇ ਸੀ? ਉਹ ਪਾਉਂਦੇ ਹੁੰਦੇ ਸੀ, ਜੇ ਕਿਸੇ ਕੋਲ ਡਰਮ ਹੁੰਦਾ ਸੀ ਡਰਮ 'ਚ ਪਾ ਲੈਣੀ। ਅੱਛਾ, ਜਿਹੜਾ ਛੋਟਾ ਮੋਟਾ ਭਾਂਡਾ ਹੋਣਾ ਨਾ, ਉਹਦੇ ਵਿੱਚ 5-7 ਦਿਨ 10 ਦਿਨ ਹੋ ਜਾਣੇ, ਜੰਮ ਜਾਣੀ। ਹਾਂ ਉਹ ਉਧਰਲੇ ਪਾਸੇ ਨੂੰ ਲਾ ਦੇਣੀ। ਉਹਦੇ ਹੁੰਦਾ ਸੀ ਉਹ ਮਾੜੀ ਜਿਹੀ ਤੇੜ ਉਹਨੂੰ। ਅੱਛਾ, ਉਧਰ ਨੂੰ ਕਰਨੀ, ਉਹ ਤੇੜ ਸਹੀ ਸੀਰਾ ਸਾਰਾ 2-3 ਦਿਨਾਂ ਦੇ ਵਿੱਚ ਚੋ ਜਾਣਾ। ਹਾਂ ਉਹ ਖੰਡ ਬਣ ਜਾਣੀ, ਕੱਢ ਲੈਣੀ, ਝਾੜ ਲੈਣੀ, ਖੰਡ ਬਣ ਜਾਣੀ। ਅੱਛਾ, ਸੀਰਾ ਚੋ ਜਾਂਦਾ ਸੀ। ਉਹ ਗੇੜਦੇ ਵੀ ਹੁੰਦੇ ਸੀ ਮਸ਼ੀਨ ਨੂੰ? ਉਹ ਤਾਂ ਇੱਥੇ ਹੁਣ ਇਹ ਤਾਂ ਤੈਨੂੰ ਪਿਛਲੀ ਦੱਸਦਾ ਗੱਲ। ਉਹ ਤਾਂ ਖੇਡਦੇ ਸੀ। ਜਿਹੜੀਆਂ ਪਾਕਿਸਤਾਨ 'ਚ ਅਸੀਂ ਦੇਖੀਆਂ ਉਹ ਗੇੜਨ ਵਾਲੀਆਂ, ਉਹ ਤਾਂ ਪਾਕਿਸਤਾਨ 'ਚ ਇੱਥੇ ਆ ਕੇ ਆਈਆਂ ਬਾਅਦ। ਪਹਿਲੇ ਤਾਂ ਪਾਥੀਆਂ ਬਣਦੀਆਂ ਸੀਗੀਆਂ। ਵੀਡੀਓ ਬਣਾ ਰਹੇ ਉਹਨੂੰ ਕਹਿੰਦੇ ਸੀ। 2 ਸੇਰ ਦੀ ਹੁੰਦੀ ਸੀ, 5 ਕਿਲੋ ਦੀ ਹੁੰਦੀ, 5 ਸੇਰ ਕੱਚੇ ਦੀ ਭੇਲੀ? ਇੱਕੋ ਹੀ ਹੁੰਦੀ ਸੀ ਬਸ। ਅੱਛਾ, ਜਿੱਦਾਂ ਪਾਥੀਆਂ ਨੇ ਬੁੜੀਆਂ ਪਾਥੀਆਂ। ਹਾਂ ਭੇਲੀ ਸਾਦੇ ਸੀ ਉਹਨੂੰ, ਭੇਲੀ। ਅੱਛਾ, ਮੈਨੂੰ ਦਿੰਦੀ ਆ ਸਿਹਤ। ਹੁਣ ਕਿਸੇ ਦਾ ਚੱਲ ਕਰਨੀ ਕਿਉਂ ਬਈ ਜੀਓ। ਸਿਹਤ ਠੀਕ ਆ? ਹਲੇ ਸਿਹਤ ਨੂੰ ਕੀ ਹੋਇਆ? ਲੋਕਾਂ ਨੂੰ ਤਾਂ ਬਹੁਤ ਵਧੀਆ ਯਾਰ ਮਾਸ਼ਾਅੱਲਾ। ਉੱਥੇ ਮੈਂ ਬਹਿ ਗਿਆ, ਟਾਇਰ ਕੱਢਣ ਲੱਗ ਪਿਆ। ਹਾਂ ਘੰਟਾ ਮੈਂ ਘੁੰਮਦਾ ਰਿਹਾ, ਮੈਂ ਤੇ ਉੱਥੇ ਨਹੀਂ ਹੋਇਆ। ਮੇਰਾ ਪੋਤਾ ਛੋਟਾ ਜਿਹਾ, ਉਹਨੇ ਵਿਚਾਰੇ ਨੇ ਫੜ ਕੇ ਖਿੱਚ ਕੇ ਖਾ ਲਿਆ। ਬਾਬਾ ਚੰਗਿਆ ਭਲਿਆਂ ਦੇ ਗਰੀਸ ਮੁੱਕੀ ਆ। ਤੁਸੀਂ ਤਾਂ ਫੇਰ ਮਾਸ਼ਾਅੱਲਾ ਹੁਣ 80-90 ਸਾਲਾਂ ਦੇ ਹੋ ਗਏ ਆ। ਜੇ 90 ਸਾਲਾਂ ਦੇ ਹੋ ਗਏ ਫਿਰ ਜੇ ਮੈਂ ਤੁਰਦਾ ਫਿਰਦਾ ਨਹੀਂ ਤਾਂ ਫਿਰ ਮੇਰੇ ਗੋਲੀ ਮਰਵਾ ਦਿਓ। ਗੋਲੀ ਮਰਵਾ ਦਈਏ? ਅੱਲਾ ਮਾਫੀ ਦੇਵੇ, ਅਸੀਂ ਕਿਉਂ ਮਰਾਣੀ ਆ ਬਈ? ਇੰਨੀ ਦੁਨੀਆ ਚਾਹਣ ਵਾਲੀ ਬਾਬਾ, ਤੇਰੀ ਗੋਲੀ ਮਰਵਾ ਕੇ ਅਸੀਂ ਆਪ ਮਰਨਾ? ਹਾਂ ਨਾ, ਹੁਣ ਉੱਦਾਂ ਵੈਸੇ ਕੀ ਚਾਹਨੇ ਆਪਾਂ, ਕਿੱਦਾਂ ਦੇ ਹੋ ਜਾਈਏ? ਘੋੜੇ ਵਰਗੇ ਉਹ ਮਾੜੇ ਮੋਟੇ ਫਿਰਦੇ ਤੋਂ ਤੇ ਅੰਦਰ ਬਾਹਰ ਜੋਗੇ ਹੋ ਜੀ, ਬਸ ਕਾਫੀ ਹੈ। ਗੋਡੇ ਨਵੇਂ ਪਵਾ ਲਓ ਫਿਰ। ਉਹ ਗੋਡੇ ਨਵੇਂ ਵਾਲਾ ਵੀ ਇੱਕ ਬੰਦਾ ਮੈਨੂੰ ਟੱਕਰਿਆ, ਉਹ ਕਹਿੰਦਾ ਕੋਈ ਫਾਇਦਾ ਨਹੀਂ। ਓਏ ਉਹਦੇ ਨਾ ਹੋਏ ਹੋਊਗੇ, ਉਹਦਾ ਲੋਕ ਪਾਈ ਫਿਰਦੇ। ਠੀਕ ਆ ਕੰਮ। ਉਹ ਕਿਸੇ ਦੇ ਵੀ ਨਹੀਂ ਪਵਾਈ ਫਿਰਦੇ। ਇਹ ਕਿਹੜਾ ਵੀ ਟਾਲਵਾ ਜਿਹੜਾ ਬੰਨ ਲੈਣਾ। ਔਰ ਯਾਰ ਜਲਾਲਦੀਨ ਨੇ ਪਾਇਆ ਜਿੱਦਾਂ ਘੋੜਾ ਫਿਰਦਾ ਬੜੇ ਵਧੀਆ। ਮੈਂ ਕਿਹਾ ਘੋੜੇ ਬਗੈਰ ਉਹ ਨਹੀਂ ਬੰਦੇ ਆਏ ਰੋਜ਼ ਚਲਾਉਂਦੇ ਲਾਪਾ ਕੇ ਸਿਆਣਾ ਦੇ ਇਹੋ ਹੀ ਹੈ ਨਾ। ਹਾਜੀ ਵਿੱਚ ਇੱਕ ਹਾਜੀ ਨੂੰ ਦੱਸ ਦਿਆਂਗੇ ਵੀ ਹਾਜੀ ਜਰਾ ਡੰਡਾ ਜੋੜ ਕੇ ਮਾਰੀ। ਉਹ ਕਾਹਦੇ ਲਈ ਚੂਪਲਾ ਮਾਰਨਾ ਨਹੀਂ ਕਿਸੇ ਦੇ ਲੱਕ ਵਿੱਚ। ਆ ਜਾਓ ਸਾਰੇ ਆਜੋ, ਟਿੱਕੀ ਲੈ ਜਾਣੀ ਕੱਲ ਨੂੰ ਸਹੀ। ਪਿੰਡਾਂ ਵਿੱਚ ਰੋਹ ਲੈਣ ਵਾਲੇ ਬਹੁਤ ਆ ਜਾਂਦੇ, ਬਾਲਟੀਆਂ ਚੱਕ ਚੱਕ ਕੇ, ਹੈ ਨਾ? ਨਹੀਂ ਮਾਰਦੀ ਨਹੀਂ ਜਾਣ ਰੋ ਇੱਥੇ ਕਿਤੇ ਫੁੱਦੂਆਂ ਦਾ ਕੜਾ ਜਿਹੜਾ ਡੋਈ ਨਾਲ ਲੱਗ ਜੂ। ਹਾਂ ਤੂੰ ਬਾਬਾ ਉਹਦਾ 2 ਪੱਤਾਂ ਕੱਢਣੀਆਂ, ਤੂੰ ਗਾਂ ਹੋ ਜਾਣਾ। ਇੱਕ ਵਕਤ ਦਾ ਪੈ ਜਾਣਾ ਜਿਹੜੇ ਪਿੱਛੇ ਰੋਜ਼ ਆਪਣਾ ਚਲਾਉਂਦੇ ਆ। ਤੂੰ ਸੱਦਾ ਦੇ ਕੇ ਸਾਰਿਆਂ ਨੂੰ ਆਪ 2 ਪੱਤਾਂ ਕੱਢ ਕੇ ਚੱਕ ਕੇ ਲੈ ਜਾਣੀਆਂ। ਆ ਬਾਬਾ ਵੀ ਬਾਬਾ ਹੀ ਏ, ਐਵੇਂ ਨਾ ਬਸ ਸਾਡੇ ਬਾਬੇ ਨੂੰ ਸਮਝੇ। ਸਾਨੂੰ ਕਿਸੇ ਦਾ ਆਪਣੀ ਜਿਹੜੇ ਮੁਕੱਦਰਾਂ ਦਾ ਉਹਨੇ ਲੈ ਜਾਣਾ। ਬਾਬੇ ਹਾਂ ਹਾਂ ਉੱਦਾਂ ਬਾਬਾ ਇਹ ਸਾਂਝਾਂ ਮੁੱਕਦੀਆਂ ਜਾਂਦੀਆਂ ਨਾ, ਇਹ ਵੀ ਸਾਂਝਾਂ ਮੁੱਕਦੀਆਂ ਜਾਂਦੀਆਂ। ਹਾਂ ਕਿੱਦਾਂ? ਸਭ ਠੀਕ ਠਾਕ ਆ। ਮਲੰਗੋ ਕੀ ਬਾਜਾਂ ਮਾਰਦੇ ਸੀ, ਉਧਰ ਆਏ ਨਹੀਂ ਤੁਸੀਂ ਯਾਰ? ਵਾਜਾਂ ਮਾਰੀਆਂ, ਬੁਲਾਇਆ ਇੱਕ ਬੜੀ ਵਾਰ, ਮੈਂ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ। 6 ਵਿਆਹ ਕਰਾ ਲਏ, ਹਲੇ ਕਹਿੰਦੇ ਗੱਲ ਨਹੀਂ ਸੁਣੀ ਹੈਗੀ। 7ਵਾਂ ਤਿਆਰ ਆ? ਹਾਂ ਉਦਾਂ ਕਾਇਮ ਆ ਤੁਸੀਂ ਹਲੇ, ਹਨਾ? ਕਾਇਮ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ। ਅੱਛਾ, ਅੱਲਾ ਦਾ ਕਰਮ ਆ। ਕੋਈ ਅਰਸ਼ਦ ਵਿੱਚ ਗੱਲ ਗੁੱਲ ਚਲਾਈ ਕਿਤੇ ਬਜ਼ੁਰਗਾਂ ਦੀ ਕਿ ਨਹੀਂ? ਚੱਲ ਰਹੀ ਆ। ਅੱਛਾ, ਹਾਂ ਹੋ ਜੂਗੀ ਇਨਸ਼ਾਅੱਲਾ। ਦੋਵਾਂ ਚੋਂ ਦੇਣਾ ਪਤਾ ਲੱਗ ਜੂ ਬਾਬੇ। ਆ ਸਿਗਰਟ ਪੁੱਠੀ ਲਾ ਲਈ ਆ। ਉਹ ਕਿੱਧਰ ਆਏ, ਕਿੱਧਰ ਚਲੇ ਮਲਕ ਸਾਹਿਬ? ਆਪਾਂ ਬੋਲੀ ਪਾ ਦੇ ਕੋਈ। ਅੱਛਾ ਬਾਬਾ ਫੇ ਪੀੜ ਲਿਆ ਹੈ ਕਮਾਦ, ਹੁਣ ਪੇਸੀਆਂ ਪੂਸੀਆਂ
ਲਾਉਂਦੇ ਆ ਤੁਸੀਂ ਨਹੀਂ ਲਾਉਂਦੇ, ਆਪ ਨਹੀਂ ਲਾਉਂਦੇ? ਹੈਗੇ ਜੋ ਆਪਣੇ ਚੇਲੇ, ਤੇਰੇ ਹੱਥ ਦੀ ਪੇਸੀ ਤਾਂ ਵੱਡੀ ਭੇਲੀ ਬਣਨੀ ਆ, ਕਿੱਡਾ ਮਾਸ਼ਾਅੱਲਾ ਹੱਥ ਆ। ਅਸੀਂ ਲਾਉਂਦੇ ਹੀ ਨਹੀਂ। ਕਿਉਂ ਸੱਤ ਲੱਗਦੇ ਕਿਉਂ ਲੱਗਦੀ ਕਿਉਂ ਨਹੀਂ ਹੈਗੀ? ਇਹਨਾਂ ਨੇ ਟੱਟੂ ਕੇਸਟ ਭਰਨੀ, ਇਹ ਬੰਦ ਹੀ ਨਹੀਂ ਕਰ ਸਕਦੇ ਗੱਲ ਦੀ। ਕਰ ਦਿਓ ਵੰਡ। ਤੈਨੂੰ ਦੱਸਿਆ ਤਾਂ ਐਵੇਂ ਸੱਤ ਲੱਗਦੀ ਨਹੀਂ। ਕੀ ਨਹੀਂ ਲੱਗਦੀ? ਪੇਸੀ ਨਹੀਂ ਬਣਦੀ ਹੈ ਹੁਣ। ਬਾਬਾ ਚੁੱਪ ਕਰ ਗਿਆ। ਸਾਨੂੰ ਬਾਬੇ ਗੱਲ ਭਰ ਹੋਣ ਲੱਗ ਬਾਬਾ ਨਿਆਣੇ ਤੇਰੇ ਕਹਿਣੇ 'ਚ ਨਹੀਂ ਹੈਗੇ ਹਨਾ? ਨਿਆਣੇ ਜਿੱਦਾਂ ਸਾਡੇ ਕਹਿਣੇ ਚ ਨਾ ਹੋਇਆ ਅਸੀਂ ਉੱਥੇ ਰਹਿਣਾ। ਅੱਛਾ, ਆਹੋ ਨਿਆਣੇ ਕਹਿਣੇ ਚ ਨਹੀਂ, ਨਿਆਣਿਆਂ ਦੀ ਇੱਕ ਵੀਡੀਓ 'ਚ ਬਾਬਾ ਕਹਿੰਦਾ ਸੀ ਮੇਰੇ ਮਰੇ ਪਏ ਤੇ ਵੀ ਡਰਨਗੇ ਮੇਰੇ ਤੋਂ। ਸਹੀ ਗੱਲ ਹੈ। ਉਹਦੇ ਘਰ ਹਾਂ ਕਹਿੰਦਾ ਕੋਲੋਂ ਕੋਲੀ ਘਰ ਸੀ ਜਿਨ੍ਹਾਂ ਦੇ ਖੇਤ ਜਿਨ੍ਹਾਂ ਦੇ ਨਿਆਈਆਂ, ਹਾਂ ਕੋਲੋਂ ਕੋਲੀ ਘਰ ਸੀ ਜਿਨ੍ਹਾਂ ਦੇ ਖੇਤ ਜਿਨ੍ਹਾਂ ਦੇ ਨਿਆਈਆਂ, ਕੋਲੋਂ ਕੋਲੀ ਮਨੇ ਕਢਾਲਾ, ਹਾਂ ਚਿੜੀਆਂ ਖੂਬ ਅਡਾਈਆਂ, ਲੈ ਕੇ ਗੋਪੀਆਂ ਮਨੇ ਤੇ ਚੜ ਕੇ ਚਿੜੀਆਂ ਖੂਬ ਅਡਾਈਆਂ, ਜੱਟਾਂ ਦੇ ਪੁੱਤ ਸਾਧੂ ਬਣ ਗਏ, ਹਾਂ ਸਿਰ ਤੇ ਜੱਟਾਂ ਰਖਾਈਆਂ, ਹਾਂ। ਦਰ ਦਰ ਤੇ ਉਹ ਮੰਗਦੇ ਫਿਰਦੇ, ਖੈਰ ਨਹੀਂ ਪਾਉਂਦੀਆਂ ਮਾਈਆਂ। ਆਹ ਲੈ ਚੱਕ ਮਿੱਤਰਾ, ਆਹ ਲੈ ਚੱਕ ਮਿੱਤਰਾ, ਮੇਰੇ ਬਾਕਾਂ ਮੇਰੀਆਂ ਹੁਣ ਨਹੀਂ ਸਿਆਣੀਆਂ ਦੇਰਾਂ ਨੂੰ ਫੜਾਈਆਂ। ਇਹ ਗੰਨਾ ਜੀ, ਇਹ ਦੇਖੋ ਇਹਨਾਂ ਦੀ ਲੰਬਾਈ ਹੈਗੀ 11 ਫੁੱਟ ਤੋਂ ਵੀ ਜ਼ਿਆਦਾ ਆ। 11 ਫੁੱਟ ਤੋਂ ਜ਼ਿਆਦਾ ਲੰਬੇ ਗੰਨੇ ਆ ਜੀ ਇਹ। ਹੈ ਇਹ ਬਾਬੇ ਫਕੀਰੀ ਤਾਂ ਚੁੱਕ ਕੇ ਦਿਖਾ ਦੇ। ਹਾਂ ਚੱਕੋ ਚੱਕੋ ਤਾਂ। ਗੰਨਾ ਦੇਖੋ ਤੇ 1 to 5 ਦੇ। ਇਹ ਦੇਖੋ ਜੀ, ਬੰਦਾ ਸਾਡੇ ਪਿੰਡ ਦੇ ਲੰਬੜਦਾਰ ਸਾਹਿਬ ਆ, ਇਹਨਾਂ ਦੇ ਕੱਦ ਤੋਂ ਵੀ ਦੁੱਗਣਾ ਕੱਦ ਆ, ਸ਼ਾਇਦ ਦੁੱਗਣੇ ਤੋਂ ਵੀ ਜ਼ਿਆਦਾ ਹੋਵੇ ਜੀ, ਤੇਰੇ ਪੁੱਤਰਾ ਉਹਦੇ ਤੇ ਬਹੁਤ ਲੰਬਾ ਕਮਾਦ ਆ ਜੀ। ਅਸੀਂ ਬਾਬੇ ਮਤਲਬ ਕੋ ਜ਼ੋਰ ਲਾਓ ਜ਼ੋਰ, ਚੂਰਾ ਤੁਹਾਡੇ ਕੋਲ ਸਹੀ ਤਰ੍ਹਾਂ ਖਿਲਾਰ ਨਹੀਂ ਹੋ ਰਿਹਾ। ਇਹ ਆ ਜੀ ਕੋਈ 74 ਸਾਲ ਉਮਰ ਹੈ ਇਹਨਾਂ ਦੀ, 73-74 ਸਾਲ। ਕਹਿੰਦੇ ਵਿਆਹ ਕਰਾਉਣਾ ਚੌਥਾ ਨਾ, 7ਵਾਂ ਵਿਆਹ ਕਰਾਉਣਾ, 6 ਕਰਾਏ ਅੱਗੇ। ਅਜੇ ਕਹਿੰਦੇ ਕੋਈ 80 ਸਾਲ ਦੀ ਲੱਭਣੀ ਆ ਰੋਟੀ ਪਕਾਉਣ ਲਈ। ਬਾਬਾ ਕਿਹੜਾ ਕਮਾਦ ਆ? 40। ਬੜੀ ਨਿੱਕੀ ਨਿੱਕੀ ਪੋਰੀ ਹੈ ਇਹਦੀ। ਇਹ ਵਿੱਚ ਹੋਰ ਆ, ਉਹ ਬਾਬੇ ਦਾ 40 ਪਰੇ ਫਿਰਦੇ ਆ। ਅੱਛਾ, ਬਾਬਾ ਆਪਣੀ ਪੱਤ ਕੱਢਣ ਆਇਆ ਹੈ। ਹਾਂ ਬਾਬਾ ਆਪਣੀ ਪੱਤ ਕੱਢਣ ਮਾਂ ਦੇ ਦੋ ਤੇ ਕੱਢਾ ਇਹ ਰਾਮਾ ਨੇ ਜਿਹੜਾ ਹੀ ਆ। ਅੱਛਾ ਅੱਛਾ, ਆ ਭੋਲੇ ਦਾ ਮੁੰਡਾ ਹੈ। ਹਾਂਜੀ ਬਾਬਾ ਕੀ ਹਾਲ ਆ? ਠੀਕ ਆ। ਉਹ ਠੀਕ ਭਰਨ ਦੇ ਆ ਇਹ ਜਿਹੇ ਹਾਲ ਤੇ ਯਾਦ ਚੁੱਕਦੇ। ਇਹੋ ਜਿਹਾ ਹਾਲ ਵੀ ਦੇਖਣਾ ਚਾਹੀਦਾ। ਬਾਬਾ ਜ਼ਿਮੀਦਾਰ ਬੰਦਾ ਆ ਕਿਹੜਾ ਕੋਈ। ਇਹ ਸਾਰੇ ਹਾਲ ਦਿਖਾਣੇ ਚਾਹੀਦੇ ਆ, ਸਾਰੇ ਹਾਲ ਦਿਖਾਣੇ ਚਾਹੀਦੇ ਬਾਬਾ। ਪੀਓ ਪੀਓ, ਮੈਂ ਬਾਅਦ 'ਚ ਪੀਣਾ। ਕਿਤੇ ਦੁੱਧ ਵਰਗੀ ਰਾਸਾ। ਅੱਛਾ, ਆ ਘਰੋਂ ਭਾਂਡਾ ਲੈ ਕੇ ਆਓ, ਸਾਈਕਲ ਲੈ ਜਾ ਮੇਰੇ ਆ। ਚਲੋ ਕਾਦੀ ਜਾ ਲੈ ਗਿਆ ਘਰ। ਲੈ ਲੈ ਗਿਆ। ਉਹ ਸਾਈਕਲ ਲੈ ਆਇਆ ਹੁਣ ਨਾਲ ਸਾਈਕਲ ਤੇ ਕਿਤੇ ਤੇ ਕਿਸੇ ਦੇ ਵਿੱਚ ਮਾਰੂ ਆ ਜਾ ਤੇ ਰਹਿੰਦੇ। ਪਹਿਲੇ ਉੱਪਰ ਵਾਲਾ ਖਿੱਚ ਲੈ, ਥੱਲੇੋਂ ਖਿੱਚ ਕੇ ਨਾ ਜ਼ੋਰ ਲਾਣ ਡਿਆ। ਬਾਬਾ ਕਿੰਨੇ ਗੰਨੇ ਲੈ ਕੇ ਆਇਆ ਸੀ ਰੇੜੀ ਭਰ ਕੇ? ਦੋ ਪੱਤਾ ਨਿਕਲ ਆਣਗੀਆਂ। ਅੱਛਾ, ਇੰਡੀਆ ਵੀ ਭੇਜਦੀ ਗੁੜ ਬਣਾ ਕੇ ਆਪਣੇ ਚਾਹਣ ਵਾਲਿਆਂ ਨੂੰ। ਠੀਕ ਆ।
ਦੱਸ ਦੇ ਤੂੰ ਖਾਣਾ ਜਿਹਨੇ ਆ ਜਾਓ। ਉਹ ਯਾਰ ਅੱਜ ਕੀ ਗਿਆ ਨਹੀਂ ਉੱਥੇ ਤੂੰ? ਮੈਂ ਗਿਆ ਸੀਗਾ, ਇਹ ਤਾਂ ਮੈਨੂੰ ਹੀ ਲੱਗਿਆ। ਉਹ ਮੈਂ ਠੰਡ ਕਰਕੇ ਨਹੀਂ ਲਿਆ, ਮੈਂ ਕਿਹਾ ਠੰਡ ਬਹੁਤ ਆ। ਗਿਆ ਇਹ ਦਿੱਲੀ ਨੂੰ ਬਾਬਾ। ਉਹ ਥੋੜੇ ਬੰਦੇ ਆਏ ਸੀ ਐਤਕੀ ਬਾਬਾ, ਹਾਂ ਥੋੜੇ ਆਏ ਸੀ ਬੰਦੇ। ਹੁਣ ਲਿਜਾਵਾਂਗੇ। ਉਹ ਚੱਲ ਗੇੜਾ ਮੇਰਾ ਵੀ ਦੁਆਰੇ ਆਉਣਾ। ਨਹੀਂ ਲਵਾਵਾਂਗੇ ਗੇੜਾ ਤੇਰਾ ਹੁਣ। ਉਹ ਲਿਆਓ ਤੇ ਜੀ ਇੱਕ ਵੇਲਣਾ 3 ਗੋਗੜਾਂ ਤੇ ਮੁਸ਼ਤਮਿਲ ਹੁੰਦਾ ਹੈ। ਗਰਾਰੀ ਵਾਲੀ ਤੇ ਮੁਸ਼ਤਮਿਲ ਗੋਗੜ ਹੁੰਦੀ ਹੈ। ਹਾਂ ਇਹ ਜਿਹੜੀਆਂ ਬੇਲਣੇ ਦੀਆਂ ਲੱਤਾਂ ਇਹਨਾਂ ਨਾਲ ਕੱਸਿਆ ਜਾਂਦਾ ਤਾਂ ਕਿ ਬੇਲਣਾ ਹਿੱਲੇ ਨਾ। ਹਿੱਲੇ ਨਾ। ਇਸ ਪਾਸੋਂ ਗੰਨੇ ਲਾਏ ਜਾਂਦੇ। ਇਹ ਬੇਲਣੇ ਦਾ ਮੂੰਹ ਕਹਾਂਦਾ, ਠੀਕ ਹੈ। ਇਹਨੂੰ ਮੂੰਹ ਕਹਿੰਦੇ ਆ ਜੀ। ਹਾਂਜੀ, ਇਹਦੇ ਵਿੱਚੋਂ ਰੋਹ ਆਉਂਦੀ ਹੈ। ਹਾਂ ਤੇ ਇਹ ਡਰਮੀ ਜਦੋਂ ਭਰ ਜਾਂਦੀ ਹੈ ਤੇ ਫਿਰ ਅਸੀਂ ਉਹਦੇ ਵਿੱਚ ਪਾਉਂਦੇ ਹਾਂ ਤੇ ਉਸ ਤੋਂ ਬਾਅਦ ਜੀ ਉਹ ਪੱਕਣਾ ਸ਼ੁਰੂ ਹੋ ਜਾਂਦੀ ਹੈ। ਜਦੋਂ ਢੱਗਿਆਂ ਦਾ ਦੌਰ ਹੁੰਦਾ ਸੀ ਉਦੋਂ ਉੱਪਰ ਗਾਂਧੀ ਰੱਖੀ ਹੁੰਦੀ ਸੀਗੀ। ਇੱਕ ਪੱਤ ਜਿਹੜੀ ਉਹ 5 ਟੀਨ ਤੇ ਮੁਸ਼ਤਮਿਲ ਹੁੰਦੀ ਆ। ਹਾਂਜੀ। ਪੀਪੇ ਜਿਹਨੂੰ ਅਸੀਂ ਪੰਜਾਬੀ ਵਿੱਚ ਕਹਿੰਦੇ ਪੀਪੇ ਕਹਿੰਦੇ 16 ਕਿਲੋ 15 ਕਿਲੋ ਇਹਦੇ ਵਿੱਚ ਨਾ। ਇਹ ਕੋਲਾ ਰੋਹ ਪੀਣ ਵਾਸਤੇ ਰੱਖਿਆ। ਇਹ ਕੋਲਾ ਆਏਗਾ ਲਈ ਰੋਹ ਪੀਣ ਲਈ ਰੱਖਿਆ ਜੀ। ਇੱਥੇ ਬੜੀ ਆਇਆ ਜਾਈ ਰਹਿੰਦੀ ਆ ਜੀ ਰੋਹ ਪੀਣ ਵਾਲਿਆਂ ਦੀ। ਕੋਈ ਕਹਿੰਦਾ ਮੈਂ ਚੌਲ ਪਕਾਣੇ, ਘਰ ਵਾਲੀ ਨੇ ਭੇਜਿਆ ਡੋਲ ਲੈ ਕੇ ਤੇ ਜਾ ਫੀਕੇ ਤੋਂ ਜਾ ਕੇ ਨਾ ਖਤਮ ਹੋ ਗਿਆ ਸੀ, ਦੁਬਾਰਾ ਫੇਰ ਲੈ ਆਓ ਰੋਹ। ਅੱਜ ਤੁਹਾਨੂੰ ਗੁੜ ਵਾਲੇ ਚੌਲ ਖਿਲਾਵਾਂਗੇ। ਲੇਕਿਨ ਇਹਨੂੰ ਵਿਚਾਰੇ ਨੂੰ ਕੋਈ ਵੀ ਪਲੇਟ ਨਹੀਂ ਭੇਜਦਾ ਹੈਗਾ। ਚਲੋ ਪਕਾਏ ਆਪ, ਕੋਈ ਨੂੰ ਵੀ ਵਿਚਾਰੇ ਨੂੰ ਥਾਲੀ ਭੇਜ ਦੇਣ। ਇਹ ਤੁਸੀਂ ਮਾਲਕ ਦੇਖੋ ਜੀ, ਮੁਹੰਮਦ ਰਫੀਕ ਸਾਣਾ ਸਾਹਿਬ ਜੀ, ਮੇਰੇ ਤਾਏ ਦਾ ਬੇਟਾ। ਪੁਰਖਵਾਲ ਤੋਂ। ਹਾਂਜੀ, ਇਹ ਪੁਰਖਾਲ ਦਾ ਸਪੂਤ ਆ ਜੀ। ਜ਼ਿਲ੍ਹਾ ਹੁਸ਼ਿਆਰ। ਹਾਂਜੀ, ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਗੜ੍ਹਸ਼ੰਕਰ। ਇਹ ਰਾਜਾ ਸਾਹਿਬ ਆ ਜੀ ਸਾਡੇ ਪਿੰਡ ਦੇ, ਬਹੁਤ ਰਾਜਾ ਜ਼ੁਲਫਕਾਰ ਸਾਹਿਬ ਬੜੀ ਮੰਨੀ ਪਵੰਨੀ ਸ਼ਖਸੀਅਤ ਆ ਜੀ। ਹਾਂ, ਇਹ ਜਸ ਮਾਹੌਲ ਦੇ ਨਾਂ ਤੇ ਮਸ਼ਹੂਰ ਆ ਜੀ। ਹਰ ਇੱਕ ਦਾ ਜਸ ਮਾਹੌਲ ਕਰਦੇ ਰਹਿੰਦੇ ਆ। ਠੀਕ ਆ ਜਨਾਬ, ਜਸ ਮਾਹੌਲ ਠੀਕ ਆ ਜੀ ਪੂਰਾ। ਹਾਂ, ਗੰਨਾ ਗੁੰਨਾ ਠੀਕ ਚੂਪਦੇ ਆ ਜੀ। ਠੀਕ ਚੂਪਦੇ ਆ। ਕੋਲੋਂ ਦੇ ਪਿਆਲੇ ਸੁੱਟਦੇ ਹੀ ਅੰਦਰ ਜਨਾਬ। ਹਾਂ, ਦੇਖੋ ਜੀ ਮੁੰਡੇ ਗੰਨੇ ਚੂਪਣ ਦੇ ਆ। ਹਾਂ, ਕੀ ਬਾਤ ਆ ਤੇਰੀ, ਬੱਲੇ ਬੱਲੇ। ਇੱਕ ਵਾਰੀ ਫੇਰ ਰਮਾਨ। ਪੱਤ ਬਿਲਕੁਲ ਉਬਾਲੇ ਆਈ ਆ ਜੀ। ਹਾਂ, ਨਿਖਰਿਆ ਹੀ ਆ। ਤੇ ਚੁੱਭੇ ਦੇ ਬਾਰੇ ਵੀ ਤੁਹਾਨੂੰ ਥੋੜ੍ਹਾ ਜਿਹਾ ਦੱਸਦੇ ਆ ਵੀ ਇਹ 'ਚੋਂ ਸੁਆਹ ਕੱਢਦੇ ਹੁੰਦੇ। ਖੱਤੀ ਕਹਿੰਦੇ ਆ ਜੀ ਇਹਨੂੰ, ਖੱਡੀ ਵੀ ਕਹਿ ਲੈਂਦੇ, ਖੱਤੀ ਵੀ। ਇੱਥੋਂ ਇਹ ਝੁਲਕਾ ਲਾਉਂਦੇ ਆ, ਠੀਕ ਆ ਜੀ। ਬਾਲਣ ਉਹ ਲੰਬੀ ਆ। ਇਹ ਦੋਹਰੇ ਚੁੱਭੇ ਦਾ ਸਿਸਟਮ। ਤੇ ਆ ਥੱਲੇ ਆ ਜਿਹੜੀ ਰੱਖੀ ਆ ਨਾ ਜੀ, ਇਹ ਆ ਸਕਲਾਈ ਕੱਢਣ ਲੱਗਾ ਇਹਦੇ ਵਿੱਚੋਂ ਚੌਰੀ ਫੀਕਾ। ਇਹ ਦੋਹਰੇ ਚੁੱਭੇ ਦਾ ਸਿਸਟਮ ਕੀਤਾ ਹੋਇਆ ਆ। ਯਾਨੀ ਜਾਤੀਆਂ ਪੱਤ ਨਿਖਰਨੀ ਆ ਉੱਤੀ ਉਹਦਾ ਜਿਹੜਾ ਨਾ ਕਾਫੀ ਨਿਖਾਰ ਆ ਜਾਂਦਾ। ਪੱਤ ਨਿਖਾਰ ਤੇ ਆ ਜਾਂਦੀ ਉੱਧਰਲੀ ਸਾਈਡ ਤੇ। ਹੁਣ ਮੈਲ ਲਾਣ ਡਿਆ। ਕਿਸੇ ਵਕਤਾਂ ਜੇ ਮੈਲ ਵੀ ਕੰਮ ਆਉਂਦੀ ਹੁੰਦੀ ਸੀਗੀ ਜੀ, ਹੁਣ ਤਾਂ ਕੁੱਤੇ ਹੀ ਖਾ ਜਾਂਦੇ ਆ। ਆ ਪੀਪਾ ਰੱਖਿਆ ਆ, ਇਹ 'ਚ ਮੈਲ ਪਾਉਂਦੇ ਆ। ਪੱਤ ਵਾਲੇ ਖਾ ਰਹੀ ਹੈ। ਪੱਤ ਜੀ ਐਨ ਵਾਲੇ ਖਾਣ ਡਈ ਹੁਣ ਟਣਾ ਟਣ। ਇਹਦੇ ਵਿੱਚ ਕੋਈ ਰੋਹ ਦੇ 5 ਟੀਨ ਕਹਿੰਦੇ ਕਿ 6 ਟੀਨ। 6 ਟੀਨ ਦੀ ਇੱਕ ਪੱਤ ਬਣਦੀ। 6 ਪੀਪੇ ਜਾਣੀ 16 ਕਿਲੋ ਰੋਹ ਇੱਕ ਪੀਪੇ 'ਚ ਹੁੰਦੀ ਆ। ਉਸ ਤੋਂ ਬਾਅਦ ਫਿਰ ਇਹਦਾ ਗੁੜ ਨਿਕਲਦਾ। ਪੱਤ 'ਚੋਂ ਕਿੰਨਾ ਕੁ ਗੁੜ ਨਿਕਲ ਜਾਂਦਾ ਫਿੱਕਿਆ? 20 ਕਿਲੋ ਜੀ। 20 ਕਿਲੋ ਗੁੜ ਨਿਕਲ ਜਾਂਦਾ। ਇਹ ਬੰਦਾ ਜੀ ਝੁਲਕਾ ਲਾ ਰਿਹਾ। ਇਹ ਵੀ ਹਾਜੀ ਮੁਖਤਾਰ ਸਾਹਿਬ। ਇਹ ਸਾਰੀ ਜ਼ਿੰਦਗੀ ਇਹਨਾਂ ਨੇ ਸਾਊਦੀ ਅਰਬ ਗੁਜ਼ਾਰ ਦਿੱਤੀ ਹੈ ਜੀ। ਹੱਜ ਵੀ ਕੀਤੇ ਮਾਸ਼ਾਅੱਲਾ। ਬੜੇ ਸ਼ਰੀਫ ਆਦਮੀ ਆ ਜੀ। ਉਹਨਾਂ ਕੇ ਅੰਮ੍ਰਿਤਸਰ ਦੇ ਰਹਿਣ ਵਾਲੇ ਆ। ਅੰਮ੍ਰਿਤਸਰ ਦੇ ਰਹਿਣ ਵਾਲੇ ਜੀ। ਕਿਹੜੀ ਜਗ੍ਹਾ ਦੇ ਰਹਿਣ ਵਾਲੇ? ਅਸ਼ਾਰਨਗਰ ਪਿੰਡ। ਹੁਸ਼ਿਆਰਨਗਰ ਪਿੰਡ ਅੰਮ੍ਰਿਤਸਰ ਦੇ ਵਿੱਚੋਂ। ਜ਼ਿਲ੍ਹਾ ਅੰਮ੍ਰਿਤਸਰ। ਵਾਹ ਬਈ ਵਾਹ। ਅੰਮ੍ਰਿਤਸਰੀਏ ਬਹੁਤ ਖਤਰਨਾਕ ਬੰਦੇ ਹੁੰਦੇ ਆ। ਤੂੰ ਤਾਂ ਸ਼ਰੀਫ ਆ। ਨਹੀਂ, ਇਹਦੇ ਸ਼ਰੀਫ ਬੰਦਾ। ਇਹ ਸ਼ਰੀਫ ਬੰਦਾ ਆ ਜੀ। ਬਾਕੀ ਅੰਮ੍ਰਿਤਸਰੀਏ ਜਿਹੜੇ ਆ ਉਹ ਬੰਦੇ ਐਡੇ ਸ਼ਰੀਫ ਨਹੀਂ ਹੁੰਦੇ ਹੈਗੇ। ਤੈਨੂੰ ਲੱਗਦਾ ਅਰਬੀਆਂ ਦਾ ਪੱਖ ਲੱਗ ਗਿਆ। ਇਹ ਜੀ ਗੁੜ ਨਿਕਲਿਆ ਵੀ ਪਿਆ ਆ, ਤੁਹਾਨੂੰ ਦਿਖਾਣੇ ਆ। ਵਾਹ ਹੀ ਚੰਗਾ ਰੰਗ ਆ। ਕਈ ਵਾਰੀ ਗੁੜ ਪਹਿਲੇ ਰੰਗ ਦਾ ਠੀਕ ਹੁੰਦਾ, ਲੇਕਿਨ ਵਕਤ ਦੇ ਨਾਲ ਨਾਲ ਫਿਰ ਨਾ ਰੰਗ ਬਦਲ ਜਾਂਦਾ, ਥੋੜ੍ਹਾ ਜਿਹਾ ਕਾਲਾ ਹੋ ਜਾਂਦਾ ਆ। ਆਹ ਦੇਖੋ ਹੁਣ ਕਿੱਡਾ ਜ਼ਬਰਦਸਤ ਰੰਗ ਆ। ਲੋਕ ਬੜੇ ਆਉਂਦੇ ਆ ਜੀ ਇੱਥੇ ਆਪਣਾ ਰੋਹ ਲੈਣ, ਪੀਂਦੇ ਆ ਵੀ। ਹੁਣ ਇੱਕ ਸਗਾਤ ਆ, ਇਹ ਕਿਤੇ ਹਰ ਜਗ੍ਹਾ ਥੋੜ੍ਹਾ ਲੱਭਦੀ ਆ ਇਸ ਤਰ੍ਹਾਂ ਦੀ ਰੋਹ ਜਿਹੜੀ ਆ। ਹੁਣ ਦੇਖੋ ਡਰਮੀ ਭਰੀ ਪਈ ਆ। ਪੀਟਰ ਵਾਲਾ ਬੇਲਣਾ। ਤਬਦੀਲੀਆਂ ਆ ਗਈਆਂ ਜੀ। ਜਿਹੜੀ ਜਿੱਦਤ ਆ ਗਈ ਹਰ ਸ਼ੈ ਦੇ ਵਿੱਚ। ਘੰਟਾ ਦਾ ਕੰਮ ਮਿੰਟਾਂ ਵਿੱਚ ਹੋਣ ਲੱਗ ਪਿਆ। ਦਿਨਾਂ ਦਾ ਕੰਮ ਜਿਹੜਾ ਸੀ ਉਹ ਆਪਣਾ ਹੁਣ ਮਿੰਟਾਂ ਘੰਟਿਆਂ 'ਚ ਹੋਣ ਲੱਗ ਪਿਆ ਜੀ। ਇਹ ਡਰਮ ਰੱਖਿਆ, ਪੀਟਰ ਦੇ ਨਾਲ ਕਨੈਕਸ਼ਨ ਹੈ ਇਹਦਾ। ਇਹ ਸਾਡੇ ਮਾਸਟਰ ਸਾਹਿਬ ਆ ਜੀ, ਚੂਰਾ ਫੋਲਣ ਡਏ ਆ ਤੰਗਲੀ ਦੇ ਨਾਲ। ਇਹ ਪੁਰਾਣੇ ਲਫ਼ਜ਼ ਤੰਗਲੀ। ਕੋਈ ਸੇਵੀਆਂ ਖਾਣ ਵਾਲੀ ਚੀਜ਼ ਨਹੀਂ ਤੰਗਲੀ। ਇਹ ਤੰਗਲੀ ਆ ਜੀ। ਹਾਂ, ਸੇਵੀਆਂ ਖਾਣ ਵਾਲੀ ਸ਼ਾਇਦ ਨਹੀਂ ਹੈਗੀ।
ਹੋ ਸਕਦਾ ਕਿਸੇ ਵਕਤ 'ਚ ਵੱਡੇ ਵੱਡੇ ਜਦੋਂ ਬੰਦੇ ਹੁੰਦੇ ਸੀ ਖਾਂਦੇ ਵੀ ਹੋਣ ਮਾਸਟਰ ਜੀ। ਇਹ ਡੇਰਾ ਜੀ ਮੇਰੇ ਕਜ਼ਨ ਦਾ, ਹਰ ਤਰ੍ਹਾਂ ਦਾ ਫਲ ਬੂਟਾ ਲਾਇਆ ਇੱਥੇ, ਫਲਦਾਰ ਬੂਟਾ, ਸਾਇਆਦਾਰ ਬੂਟਾ। ਤੇ ਅਰਸ਼ਦ ਕਿਸਾਨਾ ਪੁਰਖਾਲ ਤੋਂ ਆ ਜੀ। ਇਹ ਵੀ ਇਹ ਚਕੋਰਾਂ ਰੱਖੀਆਂ ਹੋਈਆਂ। ਮੈਂ ਹੁਣ ਚੂਰੇ ਨੂੰ ਲੱਤ ਮਾਰਦਾ, ਇੱਦਾਂ ਇਹਨੂੰ ਕਹਿੰਦੇ ਹੁੰਦੇ ਲੱਤ ਮਾਰਨੀ, ਪੈਰ ਮਾਰਨਾ ਹੈ। ਠੀਕ ਹੈ, ਕਦੋਂ ਕਿੱਦਾਂ ਦਿਲ ਕੀਤਾ ਇੰਨੇ ਅਰਸੇ ਬਾਅਦ ਬੇਲਣਾ ਕੰਮ ਸ਼ੁਰੂ ਕਰਨ ਲਈ? ਕਿਉਂਕਿ ਲੋਕ ਤਾਂ ਛੱਡ ਛੜਾਈ ਗਏ ਆ। ਬਸ ਯਾਰ ਐਕ ਦੀ ਸ਼ੌਕ ਉੱਠ ਖੜਿਆ। ਹਾਂ। ਲੋਕ ਬਹੁਤ ਤੰਗ ਕਰਦੇ ਸੀ, ਬੇਲਣਾ ਲਾਈਏ ਬੇਲਣਾ ਲਾਈਏ। ਅੱਛਾ। ਬੇਲਣਾ ਲਾਇਆ ਤੇ ਅੱਲਾ ਨੇ ਬੜੀ ਰੌਣਕ ਲਾਈ ਆ। ਹਾਂ ਹਾਂ। ਮੇਲਾ ਹੀ ਲੱਗਾ ਮੇਰੇ ਕੋਲ। ਆ ਜਿਹੜੇ ਰੋਜ਼ ਲੈ ਕੇ ਜਾਂਦੇ ਬਾਲਟੀਆਂ ਭਰ ਭਰ ਰੋਹ ਦੀਆਂ, ਤੇ ਖੀਰ ਪਕਾਣੀ ਆ, ਇਦਾਂ ਕਰਨਾ ਇਦਾਂ ਕਰਨਾ, ਤੈਨੂੰ ਵੀ ਕੁਝ ਭੇਜਦੇ ਆ ਕਿ ਨਹੀਂ ਖਾਣ ਨੂੰ? ਨਹੀਂ, ਮੈਨੂੰ ਕਿੱਥੇ ਭੇਜਦੇ ਆ। ਹਾਂ, ਰੋਹ ਲਈ ਜਾਂਦੇ ਆ, ਗੁੜ ਖਾਈ ਜਾਂਦੇ ਆ, ਮੌਜਾਂ ਕਰਦੇ ਆ, ਰੌਣਕ ਲੱਗੀ ਆ। ਰੌਣਕ ਲੱਗੀ ਆ। ਇਹ ਪਿਛਲਾ ਮਾਹੌਲ ਆ ਸਾਰਾ, ਅੱਜ ਤੋਂ 30 ਸਾਲ ਪਹਿਲਾਂ ਦਾ। 30 ਸਾਲ ਪਹਿਲਾਂ ਦਾ ਪੰਜਾਬ ਇਦਾਂ ਦਾ ਹੁੰਦਾ ਸੀਗਾ ਜੀ, ਲੇਕਿਨ ਉਦੋਂ ਢੱਗੇ ਹੁੰਦੇ ਸੀ। ਹਾਂ, ਘਰ ਘਰ ਬੇਲਣੇ ਹੁੰਦੇ ਸੀ। ਘਰ ਘਰ ਬੇਲਣੇ ਹੁੰਦੇ ਸੀ। ਤੜਕੇ ਨਿਕਲ ਜਾਣਾ, ਕਹਿਣਾ ਬੋਲਦ ਲਿਆ ਕੇ ਬੇਲਣਾ ਲਾਣਾ ਜੀ, ਠੀਕ ਆ ਜੀ। ਫਿਰ ਦਿਹਾੜੀ ਚੂਰਾ ਸੁੱਕਣ ਨੂੰ ਵੀ ਲਾਉਂਦੇ ਹੁੰਦੇ ਸੀ ਨਾ, ਨਾਗਾ ਕਰਦੇ ਸੀ ਵੀ ਚੂਰਾ ਸੁੱਕ ਜਾਵੇ। ਮਿੰਟੋ ਮਿੰਟੀ ਦਾ ਕੰਮ ਹੁਣ ਤਾਂ ਇੱਕ ਇਹ ਨਿਸ਼ਾਨੀ ਬਣ ਗਈ ਆ। ਨਿਸ਼ਾਨੀ ਬਣ। ਅੱਛਾ ਠੀਕ ਹੈ, ਹੁਣ ਇਹ ਚੁੱਭਾ ਚੱਬਾ ਕੱਢਣ ਵਾਲੇ ਲੋਕ ਵੀ ਘੱਟ ਹੀ ਹੋਣੇ। ਕਿੱਥੋਂ ਲਿਆਂਦੇ ਸੀ ਬੰਦੇ? ਅਸੀਂ ਲੱਭਿਆ ਬੰਦਾ ਕੱਢਣ ਵਾਲਾ। ਕਿੱਥੋਂ ਲਿਆਂਦਾ ਚੁੱਭਾ ਕੱਢਣ ਵਾਲਾ ਬੰਦਾ? ਲੱਭਿਆ ਤਾਂ ਪਿੰਡੋਂ ਹੀ ਆ, ਤਫੈਲ ਰਾਈ। ਓਹੋ, ਇੱਕ ਉਹੀ ਰਹਿ ਗਿਆ ਮੈਨੂੰ ਲੱਗਦਾ ਹੁਣ, ਹਨਾ। ਇਹ ਬੜੀ ਕਾਰਾਗਰੀ ਆ ਚੁੱਭਾ ਜ਼ਮੀਨ ਦੇ ਵਿੱਚ ਕੱਢਣਾ। ਕਈ ਵਾਰੀ ਮਿੱਟੀ ਸਿਰਕ ਜਾਂਦੀ, ਫਿਰ ਨਵੇਂ ਸਿਰਿਓਂ ਐ ਰੰਬੀ ਨਾਲ ਖੁਰਚ ਕੇ ਕੱਢਣਾ ਪੈਂਦਾ। ਬੜਾ ਰੱਫੜ ਬਣਿਆ ਸੀ ਕੱਢਣ ਦਾ। ਹਾਂ, ਆ ਪੱਤ ਹੁਣ ਬਿਲਕੁਲ ਜੀ ਥੱਲੇ ਹੌਲੀ ਹੌਲੀ ਜਾ ਰਹੀ ਆ। ਫਿਰ ਜਦੋਂ ਪੇਸੀਆਂ ਵੀ ਤੁਹਾਨੂੰ ਲੱਗਦੀਆਂ ਦਿਖਾਵਾਂਗੇ। ਆ ਤੇਲ ਦਾ ਛੱਟਾ ਲਾਤਾ ਉਹਨੇ, ਸਰੋਂ ਦੇ ਤੇਲ ਦਾ। ਇਹ ਕਾਹਦੇ ਲਈ ਲਾਉਂਦੇ ਹੁੰਦੇ ਫਿੱਕਿਆ? ਦੱਸਾਂ ਮਾੜੇ ਆ। ਆਹ ਦੇਖੋ ਜੀ, ਗਈ ਥੱਲੇ ਤੇਲ ਨਾਲ। ਹਾਂ, ਤੇਲ ਨਾਲ ਹੁਣ ਪੱਤ ਥੱਲੇ ਚੱਲ ਜਾਣੀ ਆ। ਹੈ ਹਾਂਜੀ। ਉਹ ਇੱਕ ਚੀੜ ਜੀ ਵੀ ਲੈਣ ਆਉਂਦੇ ਹੁੰਦੇ ਨਿਆਣੇ ਗੰਨੇ ਦੇ ਨਾਲ ਲਾ ਕੇ। ਹਾਂਜੀ, ਉਹ ਜਦ ਪੱਤ ਕੱਢ ਕੇ ਖੜੀ ਆ, ਇਹਨੂੰ ਕੀ ਕਹਿੰਦੇ? ਪੌਣੀ ਪੰਜਾਬੀ। ਆਹ ਤਾਂ ਪੌਣੀ ਆ, ਛਾਨਣੀ ਵੀ ਕਹਿ ਲੈਂਦੇ ਆ। ਹਾਂ। ਆਹ ਪਿੱਛੇ ਇੱਕ ਕਹੀ ਜੀ ਪਈ ਆ, ਸੁਆਹ ਕੱਢਣ ਵਾਲੀ। ਹੈ ਆ ਦੇਖ ਲਓ ਜੀ, ਆ ਨਵੀਂ ਨਸਲ ਸਾਡੀ। ਆ ਇੱਕ ਮੁੰਡਾ ਆਇਆ, ਮਟਕੇ ਵਰਗਾ ਢਿੱਡ ਕੱਢਿਆ ਇਹਨੇ, ਦੇਗ ਵਰਗਾ ਢਿੱਡ ਕੱਢਿਆ। ਹਾਂ ਹਾਂ, ਤੇ ਨਿਆਣੇ ਦੇਖਣ ਹੀ ਆਏ ਜੀ ਗੁੜ ਕਿੱਦਾਂ ਬਣਦਾ ਆ। ਤੇ ਅਸੀਂ ਇਹ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਆ ਕਿ ਆਉਣ ਵਾਲੀ ਨਸਲ ਨੂੰ ਪਤਾ ਲੱਗੇ ਵੀ ਜਿਹੜਾ ਚੀਨੀ ਦੇ ਥਾਂ ਲੋਕ ਗੁੜ ਇਸਤੇਮਾਲ ਕਰਦੇ ਹੁੰਦੇ ਸੀ, ਉਹ ਬਣਦਾ ਕਿੱਦਾਂ ਹੁੰਦਾ ਸੀਗਾ। ਤੇ ਮੇਰਾ ਖਿਆਲ ਆ ਕਿ ਹੁਣ ਲੋਕ ਜਿਹੜੇ ਨਾ ਦੁਬਾਰਾ ਨੇਚਰ ਦੀ ਤਰਫ ਵਾਪਸ ਆ ਰਹੇ ਆ। ਜਿੱਦਾਂ ਜਿਹਨੇ ਕੰਮ ਜਿਸ ਤਰ੍ਹਾਂ ਸ਼ੁਰੂ ਕੀਤਾ ਸੀ, ਉਹ ਗੇੜੇ ਵਾਲਾ ਹਿਸਾਬ ਹੁੰਦਾ ਜੀ। ਇੱਕ ਥੱਲੇ ਹੁੰਦਾ, ਇੱਕ ਉੱਪਰ ਹੁੰਦਾ। ਉੱਪਰ ਵਾਲਾ ਪਹਿਲੇ ਗੇੜੇ ਆ ਜਾਂਦਾ, ਥੱਲੇ ਵਾਲਾ ਥੋੜ੍ਹਾ ਜਿਹਾ ਬਾਅਦ 'ਚ ਆਉਂਦਾ। ਉਹੀ ਹਿਸਾਬ ਆ, ਲੋਕ ਉਧਰ ਨੂੰ ਆ ਰਹੇ ਆ। ਉਹੀ ਪੁਰਾਣੀਆਂ ਲੋਕ ਤਰਸਦੇ ਸੀ, ਇਦਾਂ ਹੀ ਹੁਣ ਗੁੜ ਨੂੰ ਤਰਸਦੇ ਆ। ਔਰ ਗੁੜ ਦੀ ਚਾਹ ਵਾਲੇ ਅਗਰ ਹੋਟਲ ਸ਼ਹਿਰ ਬਣਿਆ ਨਾ ਵੀ ਗੁੜ ਦੀ ਚਾਹ ਮਿਲਦੀ, ਲੋਕ ਪੈਂਡਾ ਕਰਕੇ ਉੱਥੇ ਜਾਂਦੇ ਆ ਵੀ ਫਲਾਨੀ ਜਗ੍ਹਾ ਤੋਂ ਵੀ ਗੁੜ ਦੀ ਚਾਹ ਲੱਭਦੀ ਆ। ਤੇ ਇਹ ਇੱਕ ਸਵਾਦ ਦੀ ਤਰ੍ਹਾਂ ਸਮਝਿਆ ਜਾਂਦਾ ਹੁਣ ਪੰਜਾਬ ਦੇ ਵਿੱਚ। ਤੇ ਮੇਰਾ ਖਿਆਲ ਹੈ ਕਿ ਲੋਕਾਂ ਨੂੰ ਇੱਕ ਤੇ ਜਿਹੜੇ ਸ਼ੂਗਰ ਮਾਫੀਆ, ਇਹਨਾਂ ਤੋਂ ਜਾਨ ਛੁੱਟ ਜੂਗੀ ਜੇ ਲੋਕ ਆਪਣਾ ਗੁੜ ਬਣਾ ਲੈਣ। ਤੇ ਚਲੋ ਹਰ ਬੰਦਾ ਪਿੰਡ 'ਚ 8-10 ਬੇਲਣੇ ਲੱਗੇ ਹੋਣ ਨਾ, ਤੇ ਪੂਰੇ ਪਿੰਡ ਦਾ ਸਰ ਜਾਂਦਾ, ਮੰਡੀ 'ਚ ਵੀ ਭੇਜਣ ਜੋਗਾ ਬਣ ਜਾਂਦਾ। ਤੇ ਇਹਨੂੰ ਨਾ ਫਰੋਗ ਦੇਣਾ ਚਾਹੀਦਾ ਬੇਲਣੇ ਨੂੰ। ਇਹ ਆ ਜੀ ਪੱਤ ਤਿਆਰ ਹੋ ਕੇ ਹੁਣ ਗੰਢ ਵਿੱਚ ਆ ਗਈ ਆ। ਇਸ ਤੋਂ ਬਾਅਦ ਇਹਨੂੰ ਥੋੜ੍ਹਾ ਜਿਹਾ ਵੱਤਰ ਨਾਲ ਲਾਉਣਾ। ਵੱਤਰ ਤੋਂ ਬਾਅਦ ਇਹਦੀਆਂ ਲੱਗਣੀਆਂ ਪੇਸੀਆਂ ਅਸੀਂ ਤੁਹਾਨੂੰ ਲਾ ਕੇ ਆਪ ਦੱਸਾਂਗੇ। ਆ ਨਵੀਂ ਪੱਤ ਫਿਰ ਪਾਤੀ ਆ ਟੀਕੇ ਨੇ, ਤੇ ਇੱਕ ਉਹ ਥੋੜ੍ਹੀ ਜਿਹੀ ਗਰਮ ਕੀਤੀ ਪਈ, ਉਹਦੇ 'ਤੇ ਮੈਲ ਆਈ ਆ। ਅਰਸ਼ਦ ਕੀ ਭਾਅ ਆ ਗੁੜ ਦਾ ਬਈ? 4000 ਰੁਪਏ ਮਣ ਹੈ। ਲੇਕਿਨ ਕਮਾਦ ਤਾਂ ਸੁਣਿਆ 25000 ਨੂੰ ਵੀ ਕਨਾਲ ਵੇਚ ਗਈ ਆ। ਆਪਣੇ 25 ਨੂੰ ਕਹਿੰਦਾ 40 25 30 40 ਤੱਕ ਵੀ ਵੇਚ ਗਈ ਆ। ਇਹ ਕਮਾਦ ਜਿਹੜਾ ਆਪਾਂ ਪੀੜਦੇ ਆ ਕਿਹੜੀ ਨਸਲ ਦਾ ਆ? 13 ਆ। ਇਹ ਉੱਦਾਂ ਦਾ ਸਖਤ ਆ ਹਨਾ। ਇਹਦਾ ਮਿੱਠਾ ਸੋਹਣਾ ਬਣਦਾ। ਪਹਿਲੇ ਵਕਤਾਂ 'ਚ ਹੁੰਦੇ ਸੀ ਟੈਟਰੋਨ 54 ਤੇ 29, ਇਹ ਚੂਪਣ ਵਾਲੇ ਕਮਾਦ ਸੀਗੇ। ਲੇਕਿਨ ਹੁਣ ਚੂਪਣ ਵਾਲਾ ਕਮਾਦ ਕੋਈ ਨਹੀਂ ਰਿਹਾ। ਇਹ ਦੇਖੋ ਜੀ, ਆ ਹੁਣ ਪੱਤ ਦੁਬਾਰਾ ਤੋਂ ਨਵੀਂ ਸਿਰੇ ਫਿਰ ਪਾ ਰਹੇ ਆ। ਚੌਧਰੀ ਮੁਹੰਮਦ ਸਦੀਕ ਔਰ ਟੀਕਾ
ਲਾਹੌਰ ਕੁਆਲੀਆ ਜੀ ਇਹ ਮੇਰੇ ਤਾਏ ਦਾ ਮੁੰਡਾ ਜੀ, ਭਰਾ ਆ ਮੇਰਾ। ਆ ਰਿਹਾ ਜੀ ਮੁਹੰਮਦ ਸ਼ਫੀਕ ਗੁੱਜਰ, ਮੂਲੀ ਦਾ ਸਤਿਆਨਾਸ਼ ਕਰਦਾ, ਇਲਾਕੇ ਦੀ ਮੰਨੀ ਪਵੰਨੀ ਸ਼ਖਸੀਅਤ ਆ ਜੀ। ਵਾਲੇकुम सलाम जी। शफीक आ जा इधर बह जावे। एक क्लास फैलो भी है जी मेरा। ਮੂਲੀ ਖਾ ਰਿਹਾ। मूली खा रहा है, इनू किसी ने दसिया भी ठंडी शाह खाया कर, किसी हकीम ने दसिया नहीं। ना हिलाओ यार, चेंज हो गई जी। चौधरी मुहम्मद शफीक जिहड़ा ना हुण आ गया चाण मारन लई। ताया दम हो गए, मूली हत्थ 'च फड़ी आ, एक हत्थ नाल रगड़ा कड्ढी जांदा पत्त दा। ਮੈਨੂੰ ਪਤਾ ਤਾਂ ਹੈ ਨਹੀਂਗਾ। लग जाना पता तेनू, पता तेनू है नहीं, तू आया किते बाहर दे मुल्क चों। सब तो पिंड 'च सोहना डेरा तुहाडा हुंदा सी उदों। ਇਹ ਬੰਦਾ ਉਹ ਆ ਜੀ ਜਿਨ੍ਹਾਂ ਦਾ ਡੇਰਾ ਖੇਤਾਂ ਵਿੱਚ ਸੀ ਤੇ ਇਲਾਕੇ ਦੇ ਵਿੱਚ ਖੂਬਸੂਰਤੀ ਦੇ ਲਿਹਾਜ਼ ਨਾਲ ਪਹਿਲੇ ਨੰਬਰ ਤੇ ਸੀ। ਬਹੁਤ ਸਾਫ ਸੁਥਰਾ, ਭਾਵੇਂ ਕਹਿੰਦੇ ਸੀ ਭੁੰਜੇ ਰੱਖ ਕੇ ਰੋਟੀ ਖਾ ਲਓ, ਇੰਨਾ ਸਾਫ ਹੁੰਦਾ ਸੀ। ਪੱਤ ਚੜੀ ਹੋਵੇ ਨਾ, ਧਿਆਨ ਨਹੀਂ ਵੱਜਣ ਦਿੰਦੀ, ਉਹ ਰੋਟੀ ਨਹੀਂ ਰਹਿੰਦੀ। ਮੈਂ ਕਿਹੜਾ ਲਾਉਂਦਾ ਰਿਹਾ, ਮੈਂ ਤਾਂ ਹੀ ਹੋਗਾ ਹੈ, ਮੈਂ ਤਾਂ ਬਹੁਤ ਲਾਉਂਦਾ ਰਿਹਾ। ਪਾਣੀ ਹੋਵੇ ਨਾ ਇੱਕ ਸਾਰਾ ਆ ਜੀ ਗੁੜ ਪਾਉਂਦੇ